ਉਹਦੇ ਲਈ ਯੂਐਸ ਤਾਂ ਇਰਾਨ ਪੀਸ ਡੀਲ ਦੇ ਵਿੱਚ ਦੋਨੋਂ ਮੁਲਕ ਇਸ ਗੱਲ ਤੇ ਪਹੁੰਚ ਗਏ ਹੈਗੇ ਆ, ਕਿਉਂਕਿ ਉਹ ਮੇਨ ਮੀਡੀਏਟਰ ਹੈਗੇ ਆ ਪਾਕਿਸਤਾਨ ਵਾਲੇ ਇਰਾਨ ਤੇ ਯੂਐਸ ਵਾਰ ਦੇ ਵਿੱਚ। ਤੇ ਹੁਣ ਨੈਕਸਟ ਸਟੈਪ ਦੇ ਉੱਤੇ ਵਰਕਆਊਟ ਕਰ ਰਹੇ ਆ ਕਿੱਥੇ ਜਿਹੜੀ ਆ ਉਹ ਸਿਗਨੇਚਰਸ ਹੋਣਗੇ। ਇਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਅਸੀਂ ਨੈਵਰ ਵਿਨ ਕਲੋਜ਼ਰ, ਹਜੇ ਅਸੀਂ ਇਹਦੇ ਕਲੋਜ਼ ਨਹੀਂ ਹੋਏ ਹੈਗੇ। ਜਿਹੜੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਦੀ ਡਿਟੇਲਸ ਹੈਗੀ ਆ, ਉਹ ਕਹਿੰਦੇ ਵੀ ਪਬਲਿਕਲੀ ਅਸੀਂ ਸ਼ੇਅਰ ਕਰਾਂਗੇ ਲੋਕਾਂ ਦੇ ਨਾਲ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਇਰਾਨ ਦਾ ਜਿਹੜਾ ਸਟੇਟ ਮੀਡੀਆ ਆ, ਉਹ ਜੋ ਦੱਸ ਰਿਹਾ ਆ, ਉਹ ਬਿਲਕੁਲ ਰੋਂਗ ਹੈਗਾ ਆ। ਸੋ ਹੁਣ ਡਿਜੀਟਲੀ ਕਹਿੰਦੇ ਸਾਈਨ ਹੋਊਗੀ ਇਹ ਨਿਊ ਪਲਾਨ ਫॉर ਯੂਐਸ ਇਰਾਨ ਪੀਸ। ਤੇ ਇਰਾਨ ਦਾ ਜਿਹੜਾ ਫੋਰਨ ਮਿਨਿਸਟਰ ਉਹ ਕਹਿ ਰਿਹਾ ਹੈਗਾ, ਇਹ ਕੁਝ ਮਿੰਟ ਪਹਿਲਾਂ ਦੀ ਜਿਹੜੀ ਖਬਰ ਹੈਗੀ ਆ, ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਗਾਚੀ ਉਹਨਾਂ ਨੇ ਇਹ ਅਨਾਉਂਸ ਕੀਤਾ ਹੈਗਾ ਵੀ ਜਦੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਆ MOU ਸਾਈਨ ਹੋ ਗਿਆ ਦੋਨਾਂ ਪਾਰਟੀਆਂ ਦੇ ਨਾਲ, ਤੇ ਇਹ ਇਸ ਨੂੰ ਅਨਾਉਂਸ ਕੀਤਾ ਜਾਊਗਾ। ਸੋ ਇਹਦੇ ਵਿੱਚ ਉਹਨਾਂ ਨੇ ਜਿਹੜਾ ਨਿਊਕਲੀਅਰ ਪ੍ਰੋਗਰਾਮ ਦੀ ਜਿਹੜੀ ਡਿਟੇਲਸ ਹੈਗੀ ਆ, ਉਹ ਹਜੇ ਨਹੀਂ ਦੱਸੀ। ਉਹ ਕਹਿੰਦੇ ਵੀ ਡਿਲੇ ਕੀਤਾ ਗਿਆ, ਡੈਫਰ ਕੀਤੀ ਗਈ ਹੈਗੀ ਆ। CBS ਨਿਊਜ਼ ਨੇ ਰਿਪੋਰਟ ਕੀਤਾ ਹੈ ਵੀ ਲੈਟਰ ਆਫ ਇੰਟੈਂਟ ਆਫ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਸਾਈਨ ਹੋਣਾ ਆ ਨੈਕਸਟ ਵੀਕ, ਉਹਦੇ ਵਿੱਚ 60 ਦਿਨਾਂ ਦਾ ਜਿਹੜਾ ਹੈਗਾ ਆ ਸੀਜ਼ ਫਾਇਰ ਹੈਗਾ ਆ। ਤੇ US ਦੇ ਜਿਹੜੇ ਮੀਡੀਏਟਰਸ ਆ ਹਜੇ ਵੀ ਪਲਾਨ ਕਰ ਰਹੇ ਆ ਵੀ ਇਨ ਪਰਸਨ ਸਾਈਨਿੰਗ ਹੋਊਗੀ ਯੂਰਪ ਦੇ ਵਿੱਚ, ਤੇ ਜਿੱਥੇ ਸੀਨੀਅਰ ਵਾਈਟ ਹਾਊਸ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਆ ਉਹ ਪਹੁੰਚਣਗੇ। ਹੋ ਸਕਦਾ ਕਹਿੰਦੇ ਵੀ ਵਾਈਸ ਪ੍ਰੈਜ਼ੀਡੈਂਟ JD ਵੈਂਸ ਪਹੁੰਚ ਸਕਣ, ਪਰ ਉਹਨਾਂ ਦੇ ਆਫਿਸ ਨੇ ਕੋਈ ਜਿਹੜਾ ਰਿਸਪੌਂਸ ਨਹੀਂ ਕੀਤਾ। ਇਸ ਤੋਂ ਬਾਅਦ ਜਿਹੜੀਆਂ ਤੇਲ ਦੀਆਂ ਕੀਮਤਾਂ ਕਾਫੀ ਜ਼ਿਆਦਾ ਡਿੱਗ ਗਈਆਂ। ਜਿਹੜਾ ਬੈਰਲ ਆ ਉਹ $85 ਪਰ ਬੈਰਲ ਦੇ ਹਿਸਾਬ ਨਾਲ ਉਹਦੀ ਪ੍ਰਾਈਸ ਹੋ ਗਈ 4% ਉਹ ਡਿੱਗ ਪਿਆ। ਇੱਕ ਟਾਈਮ ਦੇ ਉੱਤੇ $110 ਪਰ ਬੈਰਲ ਦੇ ਹਿਸਾਬ ਦੇ ਨਾਲ ਜਿਹੜੀ ਗੈਸ ਆ ਉਹ ਹੋ ਗਈ ਸੀ। ਜੀ ਬਿਲਕੁਲ। ਸੋ ਇਹ ਇਕੱਲਾ ਹਰਜੋਤ ਸਿੰਘ ਜੀ ਸੀਜ਼ ਫਾਇਰ ਹੀ ਆ ਜਾਂ ਪੱਕੀ ਲੜਾਈ ਬੰਦ ਆ, ਇਹਦੇ ਬਾਰੇ ਹੁਣ ਜਿੱਦਾਂ ਸਵੇਰੇ ਦੱਸ ਰਹੇ ਸੀ ਵੀ ਡੈਵਲਸ ਇਨ ਦਾ ਡੀਟੇਲ, ਵੀ ਡੀਟੇਲ ਦੇ ਵਿੱਚ ਹੀ ਪਤਾ ਲੱਗੂਗਾ ਜਦੋਂ ਅਸਲ ਦੇ ਵਿੱਚ ਟੈਕਸਟ ਜੇ ਉਹ ਸਾਹਮਣੇ ਆਉਂਦਾ ਹੈਗਾ ਆ। ਸੋ ਹੋਪਫੁਲੀ ਬੈਟਰ ਹੋਵੇ। ਜਿੱਦਾਂ ਤੁਸੀਂ ਦੱਸਿਆ ਵੀ ਬ੍ਰੈਂਟ ਦਾ ਜਿਹੜਾ ਲੋਐਸਟ ਪ੍ਰਾਈਸ ਆ ਮਾਰਚ ਮਹੀਨੇ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਉਹ ਦੇਖਿਆ ਹੈਗਾ ਆ। ਸੋ $3 ਤੋਂ ਵੱਧ ਥੱਲੇ ਜਿਹੜਾ ਉਹ ਜਾ ਚੁੱਕਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕੋਰਟ ਨੇ ਜਿਹੜੀ ਐਮਰਜੈਂਸੀ ਅਪੀਲ ਆ ਟਰੰਪ ਦਾ ਨਾਮ ਕੈਨੇਡੀ ਸੈਂਟਰ ਦੇ ਉੱਤੇ ਰੱਖਣ ਦੀ, ਉਸ ਨੂੰ ਰੱਦ ਕਰ ਦਿੱਤਾ ਹੈ, ਡਿਨਾਈ ਕਰ ਦਿੱਤੀ ਆ। ਜਸਟਿਸ ਡਿਪਾਰਟਮੈਂਟ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਅਪੀਲ ਕੀਤੀ ਸੀ ਜੱਜ ਦੇ ਮੂਹਰੇ ਵੀ ਜਿਹੜਾ ਟਰੰਪ ਦਾ ਨਾਂ ਆ ਜਿਹੜਾ ਕੈਨੇਡੀ ਸੈਂਟਰ ਆ ਉਸ ਤੋਂ ਨਾਂ ਹਟਾਇਆ ਜਾਵੇ। ਪਰ ਇਸ ਤੋਂ ਪਹਿਲਾਂ ਜਿਹੜੇ ਵਾਸ਼ਿੰਗਟਨ DC ਦੇ ਜਿਹੜੇ ਅਪੀਲ ਕੋਰਟ ਆ ਉਹਨਾਂ ਨੇ ਆਦੇਸ਼ ਦਿੱਤੇ ਸੀਗੇ ਵੀ ਟਰੰਪ ਦਾ ਨਾਂ ਆ ਇਸ ਕੈਨੇਡੀ ਸੈਂਟਰ ਤੋਂ ਹਟਾ ਦਿੱਤਾ ਜਾਵੇ। ਇਹਨਾਂ ਨੇ ਤਾਂ ਆਪਣੀਆਂ ਟੀ-ਸ਼ਰਟਾਂ, ਟੋਪੀਆਂ ਤੇ ਵੈਬਸਾਈਟ ਸਾਰਾ ਕੁਝ ਜਿਹੜਾ ਉਹ ਬਣਾ ਲਿਆ ਸੀ ਜਦੋਂ ਟਰੰਪ ਹੁਣਾਂ ਨੇ ਧੱਕੇ ਦੇ ਨਾਲ ਆਪਣਾ ਨਾਮ ਇਸ ਦੇ ਉੱਤੇ ਲਿਖਵਾ ਜਿਹੜਾ ਉਹ ਦਿੱਤਾ ਸੀਗਾ। ਸੋ ਜਿਹੜੇ ਜੱਜ ਆ ਉਹਨਾਂ ਨੇ ਇਹ ਚੀਜ਼ ਕਰਨ ਤੋਂ ਰੋਕ ਦਿੱਤਾ, ਮਤਲਬ ਇਹ ਚੀਜ਼ ਮਤਲਬ ਰੋਕਣ ਤੋਂ ਇਹਨਾਂ ਨੇ ਕੰਮ ਨੂੰ ਬੇਸਿਕਲੀ ਰੋਕ ਦਿੱਤਾ ਆ। ਉਹਨਾਂ ਨੇ ਕਿਹਾ 94 ਪੇਜ ਦਾ ਓਪੀਨੀਅਨ ਲਿਖਿਆ ਹਰਜੋਤ ਸਿੰਘ ਜੀ, ਵੀ ਕਹਿੰਦੇ ਵੀ ਕਾਂਗਰਸ ਨੇ ਨਾਮ ਰੱਖਿਆ ਸੀ ਇਹਦਾ ਕੈਨੇਡੀ ਸੈਂਟਰ, ਆ ਕੇ ਜਿਹੜਾ ਮਰਜ਼ੀ ਨਹੀਂ ਕੋਈ ਵੀ ਇਸ ਨਾਮ ਨੂੰ ਜਿਹੜਾ ਉਹ ਚੇਂਜ ਕਰ ਸਕਦਾ, ਕਾਂਗਰਸ ਹੀ ਇਸ ਨੂੰ ਜਿਹੜਾ ਉਹ ਚੇਂਜ ਕਰ ਸਕਦੀ ਹੈਗੀ ਆ। ਸੋ 4 ਜੂਨ ਦੇ ਮੈਮੋ ਦੇ ਵਿੱਚ ਜਿਹੜਾ ਕਿ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਸੀ, ਸੈਂਟਰ ਦੇ ਜਿਹੜੇ ਜਨਰਲ ਕਾਉਂਸਲ ਆ ਉਹਨਾਂ ਨੇ ਕੂਪਰ ਦੇ ਆਰਡਰ ਨੂੰ ਇਹ ਦੇਖਦੇ ਹੋਏ, ਰੈਫਰ ਕਰਦੇ ਹੋਏ ਸਟਾਫ ਨੂੰ ਕਿਹਾ ਸੀਗਾ ਜਿੱਥੇ ਜਿੱਥੇ ਵੀ ਟਰੰਪ ਕੈਨੇਡੀ ਸੈਂਟਰ ਲਿਖਿਆ ਹੋਇਆ ਆ ਉਹ ਸਾਰੇ ਜਿਹੜੇ ਰੈਫਰੈਂਸ ਆ ਉਹ ਹਟਾ ਦਿੱਤੇ ਜਾਣ, ਤੇ ਇਹ ਹੁਣ ਕੱਲਾ ਹੀ ਜੌਨ ਐਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਜਾਂ ਕੈਨੇਡੀ ਸੈਂਟਰ ਦੇ ਨਾਮ ਦੇ ਨਾਲ ਹੀ ਜਾਣਿਆ ਜਿਹੜਾ ਉਹ ਜਾਵੇਗਾ। ਸੋ ਕੂਪਰ ਨੇ ਜਿਹੜੇ ਜੱਜ ਕੂਪਰ ਆ ਉਹਨਾਂ ਨੇ ਇਹ ਵੀ ਆਰਡਰ ਦੇ ਵਿੱਚ ਕਿਹਾ ਸੀਗਾ ਵੀ ਇਹ ਜਿਹੜੀ ਪਰਫਾਰਮਿੰਗ ਆਰਟ ਫੈਸਿਲਿਟੀ ਆ ਰੈਨੋਵੇਸ਼ਨ ਦੇ ਲਈ ਜਿਹੜੀ ਇਹਨਾਂ ਨੇ ਸਮਰ 'ਚ ਬੰਦ ਕਰਨੀ ਸੀ, ਉਹ ਬੰਦ ਜਿਹੜੀ ਉਹ ਨਹੀਂ ਕਰਨ ਦਿੱਤੀ ਗਈ ਹੈਗੀ। ਕੈਨੇਡੀ ਸੈਂਟਰ ਦੀ ਜਿਹੜੀ ਲੀਡਰਸ਼ਿਪ ਆ ਇਹਨਾਂ ਨੇ $257 ਮਿਲੀਅਨ ਦੀ ਲਾਗਤ ਦਾ ਰੀਵਾਈਟਲਾਈਜੇਸ਼ਨ ਪ੍ਰੋਜੈਕਟ ਆ ਉਸ ਨੂੰ ਅਪਰੂਵ ਕੀਤਾ ਸੀ, ਜਿਸ ਦੇ ਤਹਿਤ 2 ਸਾਲ ਦੇ ਲਈ ਇਹ ਬਿਲਡਿੰਗ ਬੰਦ ਹੋਣੀ ਸੀਗੀ।
ਪਰ ਇੱਕ ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਓਹਾਇਓ ਤੋਂ ਜੋਇਸ ਬੀਟੀ, ਉਹਨਾਂ ਨੇ ਇਸ ਦੇ ਉਲਟ ਲੀਗਲ ਚੈਲੰਜ ਜਿਹੜਾ ਉਹ ਲਿਆਂਦਾ ਤੇ ਇਵੈਂਚੁਅਲੀ ਨਾਮ ਵੀ ਉਸ ਦੇ ਟਰੰਪ ਦਾ ਹਟਵਾਇਆ ਤੇ ਇਹ ਜਿਹੜੇ ਬੰਦ ਹੋਣ ਤੋਂ ਵੀ ਉਹਨਾਂ ਨੇ ਇਸ ਆਰਡਰ ਦੇ ਜ਼ਰੀਏ ਰੋਕ ਦਿੱਤਾ ਹੈਗਾ। ਓਹਾਇਓ ਦੇ ਵਿੱਚ FBI ਨੇ ਇੱਕ ਵੋਟਰ ਰਜਿਸਟ੍ਰੇਸ਼ਨ ਗਰੁੱਪ ਦਾ ਜਿਹੜਾ ਆਫਿਸ ਆ ਉਹਦੇ ਤੇ ਛਾਪਾ ਮਾਰਿਆ ਤੇ ਉਹਨਾਂ ਦੇ ਜਿਹੜੇ ਕੰਪਿਊਟਰ ਆ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਹੈਗੇ ਆ। ਕਹਿੰਦੇ ਵੀ ਵੋਟਰ ਫਰਾਡ ਦਾ ਜਿਹੜਾ ਇਸ਼ੂ ਇਹਦੇ ਵਿੱਚ ਦਿਸ ਰਿਹਾ ਹੈਗਾ। ਸੋ ਇਹ ਇੱਕ ਗਰੁੱਪ ਹੈਗਾ ਜਿਹਨੇ ਕਹਿੰਦੇ 1 ਲੱਖ ਤੋਂ ਵੱਧ ਓਹਾਇਓ ਦੇ ਰਹਿਣ ਵਾਲੇ ਲੋਕਾਂ ਨੂੰ 2024 ਦੇ ਵਿੱਚ ਇਲੈਕਸ਼ਨ ਦੇ ਲਈ ਰਜਿਸਟਰ ਕਰਾਇਆ ਸੀ ਤੇ ਇਹ ਬਹੁਤ ਜ਼ਿਆਦਾ ਐਕਟਿਵ ਆ ਆਰਗੇਨਾਈਜ਼ਿੰਗ ਅਗੇਂਸਟ ਰਿਪਬਲਿਕਨਸ, ਜਿਹੜੀ 2025 ਦੇ ਵਿੱਚ ਰੀਡਿਸਟ੍ਰਿਕਟਿੰਗ ਐਫਰਟਸ ਸਟੇਟ ਦੇ ਵਿੱਚ ਹੋਈ ਸੀਗੀ। 2 ਡੈਕੇਡ ਪੁਰਾਣੀ ਜਿਹੜੀ ਕਮਿਊਨਿਟੀ ਐਕਟਿਵਿਸਟ ਗਰੁੱਪ ਆ ਜਿਹਨੂੰ ਆਰਗੇਨਾਈਜ਼ਿੰਗ ਐਵਰੀਡੇ ਓਹਾਇਓਨਸ ਕਰਕੇ ਜਾਣਿਆ ਜਾਂਦਾ ਹੈ, ਉਸ ਦੇ ਆਫਿਸ ਦੇ ਵਿੱਚ FBI ਨੇ ਛਾਪਾ ਮਾਰ ਕੇ ਉਹਨਾਂ ਦਾ ਸਾਰਾ ਜਿਹੜਾ ਆਫਿਸ ਦਾ ਸਮਾਨ ਆ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਪ੍ਰੈਂਟਿਸ ਹੈਨੇ ਕਰਕੇ ਫਾਰਮਰ ਐਗਜ਼ੀਕਿਊਟਿਵ ਡਾਇਰੈਕਟਰ ਆ ਓਹਾਇਓ ਆਰਗੇਨਾਈਜੇਸ਼ਨ ਕੋਲੈਬੋਰੇਟਿਵ ਦੇ, ਜੋ ਬੋਰਡ ਦੇ ਉੱਤੇ ਵੀ ਬਹਿੰਦੇ ਆ, ਉਹਨਾਂ ਨੇ ਦੱਸਿਆ ਵੀ 25 FBI ਦੇ ਏਜੰਟ ਸੀ ਤੇ ਉਹਨਾਂ ਨੇ ਸਾਡੀਆਂ ਸਾਰੀਆਂ ਡਿਵਾਈਸਿਸ ਜਿਹੜੀਆਂ ਆ ਉਹ ਆਪਣੇ ਕਬਜ਼ੇ 'ਚ ਲੈ ਲਈਆਂ ਹੈਗੀਆਂ। ਜਸਟਿਸ ਡਿਪਾਰਟਮੈਂਟ ਨੇ ਡਿਕਲਾਈਨ ਕੀਤਾ ਆ ਕਿਸੇ ਤਰ੍ਹਾਂ ਦੀ ਡਿਟੇਲ ਦੇ ਲਈ, ਪਰ ਇਹ ਜੱਜ ਤੋਂ ਵਾਰੰਟ ਲੈ ਕੇ ਜੋ ਆ ਇਹ ਸਰਚ ਕੀਤੀ ਗਈ ਸੀਗੀ। ਕਹਿੰਦੇ ਵੀ ਜੋ ਹੈਨੇ ਆ ਉਹ ਇਹ ਕਹਿੰਦੇ ਵੀ ਗਰੁੱਪ ਐਸਟੀਮੇਟ ਕਰ ਰਿਹਾ 100 ਤੋਂ ਵੱਧ FBI ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਏਜੰਟਸ ਪੂਰੇ ਸਟੇਟ ਦੇ ਵਿੱਚ ਪਹੁੰਚ ਗਏ ਸੀ ਵੀਰਵਾਰ ਨੂੰ ਤੇ ਉਹਨਾਂ ਨੇ ਇਹ ਜਿਹੜਾ ਆਪਰੇਸ਼ਨ ਕੀਤਾ ਹੈਗਾ ਆ। ਸੋ ਇਹ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲੇਟੈਸਟ ਫਰੰਟ ਹੈਗਾ ਆ ਵੀ ਜਿਹੜੀਆਂ ਆਰਗੇਨਾਈਜੇਸ਼ਨ ਲੋਕਾਂ ਨੂੰ ਕਹਿੰਦੀਆਂ ਆ ਵੀ ਵੋਟਾਂ ਬਣਾਓ ਤੇ ਵੋਟਾਂ ਪਾਓ, ਉਹਨਾਂ ਦੇ ਪਿੱਛੇ ਜਾ ਰਹੇ ਆ। ਪਰ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਇਹ ਜੋ ਆ ਇਹ ਰਿਪਬਲਿਕਨਸ ਦੇ ਅਗੇਂਸਟ ਜਿਹੜੀਆਂ ਵੋਟਾਂ ਆ ਉਹ ਰਜਿਸਟਰ ਕਰਵਾ ਰਹੇ ਸੀ। ਜੀ, ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, ਫੈਡਰਲ ਜੱਜ ਨੇ ਟਰੰਪ ਹੁਣਾਂ ਦਾ ਫਰੈਂਡਸ ਐਂਡ ਫੈਮਿਲੀ ਐਂਟੀ ਵੈਪਨਾਈਜੇਸ਼ਨ ਫੰਡ ਆ ਉਸ ਦੇ ਉੱਤੇ ਅਣਮਿੱਥੇ ਸਮੇਂ ਦੇ ਲਈ ਬਲੌਕ ਲਾ ਦਿੱਤਾ ਆ। ਜੱਜ ਨੇ ਜਿਹੜੀ ਚਿੰਤਾ ਜਿਹੜੀ ਉਹ ਪ੍ਰਗਟਾਈ, ਕਹਿੰਦੇ ਵੀ ਇਹ ਜਿਹੜਾ ਫੰਡ ਆ ਇਹ ਡੈਡ ਜਿਹੜਾ ਉਹ ਨਹੀਂ ਹੈਗਾ ਤੇ ਕਿਸੇ ਹੋਰ ਰੂਪ ਦੇ ਵਿੱਚ ਵਾਪਸ ਆ ਸਕਦਾ ਆ। ਸੋ ਫੈਡਰਲ ਜੱਜ ਨੇ ਜਿਹੜਾ ਅੱਜ ਇਸ ਆਪਣੇ ਬਲੌਕ ਨੂੰ ਐਕਸਟੈਂਡ ਜਿਹੜਾ ਉਹ ਕਰ ਦਿੱਤਾ। ਸੋ ਡਿਪਾਰਟਮੈਂਟ ਆਫ ਜਸਟਿਸ ਵਾਲੇ ਜਿਹੜੇ ਖਾਸੇ ਇਸ ਦੇ ਨਾਲ ਫਰਸਟ੍ਰੇਟਡ ਜਿਹੜੇ ਉਹ ਹੋਏ ਆ। ਸੋ ਕਹਿੰਦੇ ਆ ਵੀ ਅੰਡਰ ਪੈਨਲਟੀ ਆਫ ਪਰਜਰੀ ਵੈਦਰ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਟਰੂਲੀ ਡੈਡ ਹੈਗਾ ਆ ਜਾਂ ਨਹੀਂ। ਜੱਜ ਲਿਓਨੀ ਬ੍ਰਿਕੀਮਾ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ, ਉਹਨਾਂ ਨੇ ਕਿਹਾ ਵੀ ਜਿਹੜੇ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚ ਆ ਜਾਂ ਪ੍ਰੈਜ਼ੀਡੈਂਟ ਦੇ ਦੁਆਰਾ ਕੋਈ ਵੀ ਇਦਾਂ ਦੀਆਂ ਸਟੇਟਮੈਂਟਸ ਨਹੀਂ ਹੈਗੀਆਂ ਜਿਹੜੀਆਂ ਹੈਵ ਬੀਨ ਮੇਡ ਅੰਡਰ ਪੈਨਲਟੀ ਆਫ ਪਰਜਰੀ। ਅਤੇ ਜਿਹੜੇ ਬਲੈਂਚ ਆ ਉਹਨਾਂ ਨੇ ਲਾਅ ਮੇਕਰਸ ਨੂੰ ਇਸ ਮਹੀਨੇ ਦੇ ਵਿੱਚ ਕਿਹਾ ਸੀਗਾ ਵੀ ਅਸੀਂ ਇਸ ਫੰਡ ਦੇ ਨਾਲ ਅੱਗੇ ਨਹੀਂ ਵੱਧ ਰਹੇ ਹੈਗੇ। ਟਰੰਪ ਹੁਣਾਂ ਨੇ ਰਿਪੋਰਟਰਸ ਨੂੰ ਉਸ ਤੋਂ ਅਗਲੇ ਦਿਨ ਇਹ ਕਿਹਾ ਸੀਗਾ, ਕਹਿੰਦੇ ਵੀ ਮੈਨੂੰ ਪਤਾ ਜਿਹੜਾ ਉਹ ਨਹੀਂ ਹੈਗਾ ਵੀ ਫੰਡ ਹੋਲਡ ਤੇ ਆ ਜਾਂ ਟੋਟਲੀ ਖਤਮ ਹੋ ਗਿਆ ਹੈਗਾ ਆ। ਸੋ ਜਿਹੜਾ ਐਂਟੀ ਵੈਪਨਾਈਜੇਸ਼ਨ ਫੰਡ ਆ ਉਸ ਦੇ ਉੱਤੇ ਹੁਣ ਅਣਮਿੱਥੇ ਸਮੇਂ ਦੇ ਲਈ ਇਨਡੈਫੀਨੇਟਲੀ ਬਲੌਕ ਆ ਉਸ ਉੱਤੇ ਲਗਾ ਦਿੱਤਾ ਗਿਆ ਹੈਗਾ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਦੀਆਂ ਜਿਹੜੀਆਂ ਇਲੈਕਸ਼ਨ ਦੇ ਰਿਜ਼ਲਟਸ ਆ ਹਜੇ ਵੀ ਫਾਈਨਲ ਨਹੀਂ ਹੋਏ ਹੈਗੇ। ਕਈ ਜਿਹੜੇ ਰਿਜ਼ਲਟਸ ਆ ਉਹ ਅਪਡੇਟ ਹੋ ਰਹੇ ਆ, ਪਰ ਲਾਸ ਐਂਜਲਸ ਦੀ ਮੇਅਰ ਦੇ ਲਈ ਜੋ ਕੈਂਡੀਡੇਟ ਖੜੇ ਸੀ ਸਪੈਂਸਰ ਪ੍ਰੈਟ, ਉਹਨਾਂ ਨੇ ਇਹ ਕਿਹਾ ਆ ਵੀ ਸ਼ੌਕਿੰਗ ਨਵੀਂ ਵੀਡੀਓਜ਼ ਆਈਆਂ ਵੀ ਕਿਸ ਤਰ੍ਹਾਂ ਜਿਹੜੀ ਆ ਵੋਟਾਂ ਦੇ ਵਿੱਚ ਹੇਰਾਫੇਰੀ ਹੋਈ ਆ। ਉਹਨਾਂ ਨੇ ਤਾਂ ਡੈਮੋਕ੍ਰੇਟਸ ਕੈਂਡੀਡੇਟਸ ਦੇ ਲਈ ਮੋਰਾਨ ਨਾਂ ਦਾ ਵੀ ਸ਼ਬਦ ਜਿਹੜਾ ਆ ਉਹ ਵਰਤਿਆ ਹੈਗਾ। ਮੇਅਰ ਕੈਰਨ ਵਾਸ ਤੇ ਜਿਹੜੇ ਸੋਸ਼ਲਿਸਟ ਸਿਟੀ ਕੌਂਸਲ ਮੈਂਬਰ ਨਿਥਿਆ ਰਾਮਨ ਹੈਗੀ ਆ, ਕਹਿੰਦੇ ਵੀ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਵੀ ਇੰਨਾ ਜ਼ਿਆਦਾ ਜਿਹੜਾ ਫਰਾਡ ਆ ਉਹ ਹੋਇਆ ਹੈਗਾ। ਪਰ ਜੋ ਨਵੀਂ ਰਿਜ਼ਲਟਸ ਅਪਡੇਟ ਹੋ ਰਹੇ ਆ, ਬਹੁਤ ਕਈ ਤਾਂ ਇਲੈਕਸ਼ਨ ਰਿਜ਼ਲਟਸ ਲਾਗੇ ਆ। ਕਈ ਜਗ੍ਹਾ ਜਲਦੀ ਵੀ ਕੀਤੀ ਗਈ ਆ। ਡਿਸਟ੍ਰਿਕਟ ਪਹਿਲਾਂ ਜੇ ਦੱਸਦੇ ਜਾਈਏ, ਜਿੱਥੋਂ ਗੱਲਗਰ ਹੋਣੀ ਜਿੱਤੇ ਆ ਜੁੱਬਾ ਸਿਟੀ ਵਾਲਾ ਏਰੀਆ, ਤੇ ਉਹ ਉਹਨਾਂ ਨੂੰ ਡਿਕਲੇਅਰ ਵੀ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜੀ ਸਹੁੰ ਵੀ ਚੁਕਾਤੀ ਸਪੀਕਰ ਹੈ। ਆ ਸਹੁੰ ਵੀ ਚੁਕਾਤੀ।
ਸਰੋਤਿਆਂ ਨੂੰ ਯਾਦ ਹੋਊਗਾ ਐਰੀਜ਼ੋਨਾ ਦੇ ਵਿੱਚ ਇੱਕ ਕਾਂਗਰਸ ਵੂਮਨ ਜਿੱਤੀ ਸੀ, ਉਹਨੂੰ ਕਈ ਮਹੀਨੇ ਸਹੁੰ ਹੀ ਨਹੀਂ ਚੁਕਾਈ ਸੀ। ਬਹੁਤ ਲੰਮੀ ਜਿਹੜੀ ਫਾਈਟ ਉਹਦੀ ਚੱਲੀ ਸੀ। ਸੋ ਹੁਣ ਜਿਹੜੀ ਗਾਲਗਰ ਦੀ ਇਲੈਕਸ਼ਨ ਦੇ ਰਿਜ਼ਲਟਸ ਆਏ ਆ, ਉਹਨੂੰ 86,866 ਵੋਟਾਂ ਮਿਲੀਆਂ ਆ, ਤੇ ਜਿਹੜੇ ਉਹਨਾਂ ਦੇ ਆਪੋਜ਼ਿਟ ਮੈਗੁਆਇਰ ਆ ਉਹਨੂੰ 86,605। ਸੋ 200 ਤੇ 61 ਵੋਟਾਂ ਦਾ ਫਰਕ ਆ, ਤੇ ਹਜੇ ਲਗਭਗ 8% ਵੋਟਾਂ ਕਾਊਂਟ ਹੋਣੀਆਂ ਰਹਿੰਦੀਆਂ ਆ। 92.8% ਜਿਹੜੇ ਰਿਜ਼ਲਟ ਆਏ ਆ। ਸੋ ਇਦਾਂ ਹੀ ਹੋਰ ਵੀ ਕਈ ਜਿਹੜੇ ਰਿਜ਼ਲਟਸ ਆਏ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਸਵੀਂ ਟੱਕਰ ਆ। ਜਿਹੜਾ ਡਿਸਟ੍ਰਿਕਟ 7 ਹੈਗਾ, ਉੱਥੇ ਐਮ ਬੋਂਗ ਜਿਹੜੀ ਆ ਉਹਦੇ ਕੋਲ 65,255 ਆ, ਤੇ ਮਟਸੂਈ ਦੇ ਕੋਲ 60,919 ਆ। ਤੀਜੇ ਨੰਬਰ ਤੇ ਬੁਡਨ ਉਹਦੇ ਕੋਲ 45,000 ਆ। ਸੋ ਇਹ ਦੋਨੋਂ ਜਿਹੜੀਆਂ ਆ ਉਹ ਫਾਈਨਲ ਜੋ ਜਾਣਗੀਆਂ ਜੋ ਅਗਲੀਆਂ ਇਲੈਕਸ਼ਨਸ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ। ਇਸੇ ਤਰ੍ਹਾਂ ਬੇਰੀਏ ਦੇ ਵਿੱਚ ਜਿਹੜਾ ਐਸ਼ਾ ਬਹਾਵ ਵਾਲਾ ਡਿਸਟ੍ਰਿਕਟ, ਜਿੱਥੇ ਐਰਿਕ ਸਵੈਲਵੈਲ ਹੋਣੀ ਜੋ ਰਿਜ਼ਾਈਨ ਕਰ ਗਏ ਸੀ, ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ ਹੈਗਾ। ਸੋ ਐਸ਼ਾ ਬਹਾਵ ਵੀ ਕਾਫੀ ਵੋਟਾਂ ਦੇ ਨਾਲ ਅੱਗੇ ਆ, 38% ਦੇ ਕਰੀਬ। ਸੋ ਇੱਕ ਜ਼ਰੂਰ ਆਪਾਂ ਐਡ ਕਰਨਾ ਹੈਗਾ, ਕਿਉਂਕਿ ਉਹ ਰਿਜ਼ਾਈਨ ਕਰ ਗਏ ਸੀ। ਸੋ ਇਸ ਕਰਕੇ ਹੁਣ ਤੋਂ ਲੈ ਕੇ ਜਿਹੜੀ ਆ ਨਵੰਬਰ ਤੱਕ ਜਾਂ ਦਸੰਬਰ ਤੱਕ ਉਹਨਾਂ ਦੀ ਜਗ੍ਹਾ ਦੇ ਉੱਤੇ ਫਿਰ ਉਹ ਜਿਹੜੀ ਇਲੈਕਸ਼ਨ ਹੈਗੀ ਆ ਐਸ਼ਾ ਬਹਾਵ ਦੀ, ਉਹ ਚੱਲ ਰਹੀ ਆ। ਮੇਰੇ ਖਿਆਲ ਨਾਲ 18 ਤਰੀਕ ਆ ਲਾਸਟ ਵੋਟਾਂ ਪਾਉਣ ਦੀ। ਜੇ ਕੋਈ 50% ਲੈ ਸਕਿਆ ਤਾਂ ਠੀਕ ਆ, ਨਹੀਂ ਤਾਂ ਫਿਰ ਅਗਸਤ 'ਚ ਵੋਟ ਹੋਊਗੀ, ਨਹੀਂ ਤਾਂ ਨਵੰਬਰ ਦੇ ਵਿੱਚ ਤਾਂ ਜਿਹੜੀ ਆ ਉਹ ਇਲੈਕਸ਼ਨਸ ਹੋਣੀਆਂ ਹੈਗੀਆਂ। ਜੀ ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਜਿਹੜਾ ਫੀਫਾ ਦਾ ਵਰਲਡ ਕੱਪ ਆ, ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਉਹ ਸ਼ੁਰੂ ਹੋ ਚੁੱਕਾ ਆ। ਪਰ ਕਹਿੰਦੇ ਵੀ ਇਸ ਮੌਕੇ ਜਿਹੜੀ ਫੀਫਾ ਵਰਲਡ ਕੱਪ ਦੀ ਜਿਹੜੀ ਇਮੇਜ ਆ, ਉਹ ਇਦਾਂ ਨਹੀਂ ਆ ਵੀ ਕੋਈ ਗੋਲ ਹੋ ਰਿਹਾ ਜਾਂ ਕਿਸੇ ਨੇ ਸੇਵ ਕੀਤਾ, ਪਰ ਕਹਿੰਦੇ ਵੀ ਮਸਲਾ ਜਿਹੜਾ ਫੈਨਸ ਨੂੰ ਤੇ ਰੈਫਰੀਜ਼ ਨੂੰ ਵਾਪਸ ਮੋੜਨ ਦਾ ਆ, ਉਹਦੇ ਕਰਕੇ ਜ਼ਿਆਦਾ ਚਰਚਾ ਦੇ ਵਿੱਚ ਆ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪਾਲਿਸੀਜ਼ ਆ, ਉਹਦੇ ਚੱਲਦਿਆਂ ਜਿਹੜੇ ਕਈ ਫੈਨਸ ਇਹ ਸ਼ਿਕਾਇਤ ਕਰ ਰਹੇ ਆ ਵੀ 2026 ਦਾ ਜਿਹੜਾ ਵਰਲਡ ਕੱਪ ਆ ਉਹ ਸਪੋਇਲ ਹੋ ਰਿਹਾ ਹੈਗਾ ਆ। ਸੋ ਲੋਕਾਂ ਨੇ ਕਾਫੀ ਜ਼ਿਆਦਾ ਨਿਰਾਸ਼ਾ ਪ੍ਰਗਟਾਈ ਆ ਫੀਫਾ ਦੇ ਰਿਸਪੌਂਸ ਤੋਂ, ਜਦੋਂ ਇੱਕ ਜਿਹੜਾ ਹਰਜੋਤ ਸਿੰਘ ਜੀ ਰੈਫਰੀ ਆ ਉਸ ਨੂੰ ਮੋੜ ਦਿੱਤਾ ਗਿਆ ਸੀ। 150 ਘਾਨਾ ਤੋਂ ਮੁਲਕ ਦੇ ਜਿਹੜੇ ਫੈਨਸ ਆ, ਉਹਨਾਂ ਨੇ ਵਰਲਡ ਕੱਪ ਦੇ ਲਈ ਵੀਜ਼ਾ ਅਪਲਾਈ ਕੀਤੇ ਸੀ, ਜਿਨ੍ਹਾਂ ਚੋਂ 147 ਰਿਜੈਕਟ ਜਿਹੜੇ ਆ ਉਹ ਕਰ ਦਿੱਤੇ ਗਏ ਆ। ਇੱਥੋਂ ਤੱਕ ਕਿ ਜਿਹੜਾ ਆਈਵਰੀ ਕੋਸਟ, ਹੇਤੀ, ਸੈਨੇਗਲ, ਈਰਾਨ, ਇਹ ਸਾਰੇ ਕੁਆਲੀਫਾਈਂਗ ਨੇਸ਼ਨ ਆ, ਜਿਨ੍ਹਾਂ ਦੇ ਉੱਤੇ ਟਰੈਵਲ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਆ, ਉਹਨਾਂ ਨੂੰ ਵੀ ਟੂਰਨਾਮੈਂਟ ਅਟੈਂਡ ਕਰਨ ਤੋਂ ਜਿਹੜਾ ਆ ਉਹ ਰੋਕਿਆ ਗਿਆ ਹੈਗਾ ਆ। ਸੋ ਵਾਸ਼ਿੰਗਟਨ ਦੇ ਵਿੱਚ ਜਿਹੜੀ ਇਸ ਟਾਈਮ ਪਾਲਿਸੀ ਇਮੀਗ੍ਰੇਸ਼ਨ ਨੂੰ ਲੈ ਕੇ ਆ, ਉਹਦੇ ਨਾਲ ਫੀਫਾ ਦਾ ਜਿਹੜਾ ਕਹਿ ਲਓ ਵੀ ਹਰਜੋਤ ਸਿੰਘ ਜੀ, ਉਹਨਾਂ ਨੂੰ ਵੀ ਮੋਨੀਟਰੀ ਵੀ ਨੁਕਸਾਨ ਹੋਊਗਾ। ਜਿਹੜੀਆਂ ਸਟੇਡੀਅਮਸ ਆ ਉਹਨਾਂ ਨੂੰ ਵੀ ਟਿਕਟਾਂ ਘੱਟ ਵਿਕਣਗੀਆਂ, ਲੋਕ ਘੱਟ ਆਉਣਗੇ ਤਾਂ ਓਬਵੀਅਸਲੀ ਉਹ ਖਰਚਾ ਘੱਟ ਜਿਹੜੇ ਉਹ ਕਰਨਗੇ। ਇਸ ਮੌਕੇ ਅਮਰੀਕਾ ਦੇ ਵਿੱਚ US ਦੀਆਂ ਵੀਜ਼ਾ ਰਿਸਟ੍ਰਿਕਸ਼ਨ ਬਹੁਤਾਤ ਦੇ ਵਿੱਚ ਅਫਰੀਕਨ ਤੇ ਮੁਸਲਿਮ ਕੰਟਰੀਜ਼ ਦੇ ਉੱਤੇ ਜਿਹੜੀਆਂ ਲੱਗੇ ਹੋਈ ਆ, ਉਹਨਾਂ ਵਿੱਚ 39 ਮੁਲਕ ਆਉਂਦੇ ਹੈਗੇ ਆ। ਸੋ ਇਹ ਜਿਹੜੇ ਉੱਥੋਂ ਦੇ ਜਿਹੜੇ ਮੁਲਕ ਆ ਜਿਹੜੇ ਕਿ ਕੁਆਲੀਫਾਈ ਕੀਤੇ ਹੋਏ ਆ ਤੇ ਟੂਰਨਾਮੈਂਟ ਨੂੰ ਦੇਖਣ ਦੇ ਲਈ ਆਉਣਾ ਚਾਹੁੰਦੇ ਆ, ਉਹਨਾਂ ਦੇ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਆ। ਹੁਣ ਕੱਲਾ ਇਹੀ ਨਹੀਂ ਹਰਜੋਤ ਸਿੰਘ ਜੀ, 2 ਸਾਲਾਂ ਬਾਅਦ LA ਦੇ ਵਿੱਚ ਓਲੰਪਿਕਸ ਹੋਣੀਆਂ 2028 ਦੇ ਵਿੱਚ। ਸੋ ਕਈ ਲੋਕ ਪਹਿਲਾਂ ਹੀ ਜਿਹੜਾ ਉਸ ਦੇ ਬਾਬਤ ਹੁਣ ਗੱਲ ਕਰਨੀ ਸ਼ੁਰੂ ਕਰ ਚੁੱਕੇ ਆ ਵੀ ਪਤਾ ਨਹੀਂ 2 ਸਾਲਾਂ ਬਾਅਦ ਓਲੰਪਿਕਸ ਨੂੰ ਲੈ ਕੇ ਕੀ ਜਿਹੜਾ ਉਹ ਬਣੇਗਾ, ਕਿਉਂਕਿ ਓਲੰਪਿਕਸ ਦੇ ਵਿੱਚ ਤਾਂ ਹਰ ਇੱਕ ਮੁਲਕ ਤੋਂ ਹੀ ਕੋਈ ਨਾ ਕੋਈ ਜਿਹੜਾ ਪਲੇਅਰ ਆ ਵੱਖ-ਵੱਖ ਕਹਿ ਲਓ ਵੀ ਉਹਦੇ ਵਿੱਚ ਗੇਮਾਂ ਦੇ ਵਿੱਚ ਖੇਡਣ ਦੇ ਲਈ ਆਉਂਦੇ ਆ। ਸੋ ਇਮੀਗ੍ਰੇਸ਼ਨ ਪਾਲਿਸੀਜ਼ ਦਾ ਕਿਵੇਂ ਇਸ ਦੇ ਉੱਤੇ ਅਸਰ ਪਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ। ਹੁਣ ਆਪਣੇ ਸਾਹਮਣੇ ਹੀ ਆ, ਈਰਾਨ ਦੇ ਜਿਹੜੇ ਪਲੇਅਰਸ ਆ ਉਹ ਹੁਣ ਸਾਰੇ ਮੈਕਸੀਕੋ ਦੇ ਵਿੱਚ ਹੀ ਮੈਚ ਖੇਡਣਗੇ, ਤੇ ਉੱਥੇ ਹੀ ਜਿਹੜਾ ਉਹਨਾਂ ਦਾ ਹੁਣ ਡੇਰਾ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਲਾਉਣਾ ਪੈਣਾ ਹੈਗਾ ਆ। ਸੋ ਪਰ ਇਹ ਆ ਵੀ ਫੀਫਾ ਦੇ ਵਿੱਚ ਜੋ ਇਮੀਗ੍ਰੇਸ਼ਨ ਪਾਲਿਸੀਜ਼ ਆ ਜਾਂ ਇਮੀਗ੍ਰੇਸ਼ਨ ਦੀਆਂ ਗੇਮਸ ਆ, ਉਹ ਕਹਿੰਦੇ ਵੀ ਫੈਨਸ ਦੇ ਲਈ ਕਿਤੇ ਨਾ ਕਿਤੇ ਸਪੋਇਲ ਸਪੋਰਟ ਦਾ ਕੰਮ ਕਰ ਰਹੀਆਂ। ਬਰਕਲੇ ਕੈਲੀਫੋਰਨੀਆ ਤੋਂ ਇਹ ਖਬਰ ਆ ਰਹੀ ਆ ਵੀ ਉੱਥੇ ਇੱਕ ਬੀਬੀ ਜੋ ਸੀ, ਜਿਹਨੂੰ 4 ਸਟੇਜ ਦਾ ਕੈਂਸਰ ਸੀਗਾ, ਤੇ ਉਸ ਦੀ ਜਿਹੜੀ ਬੋਡੀ ਆ ਸੂਟਕੇਸ ਦੇ ਵਿੱਚ ਲੱਭੀ ਹੈਗੀ ਆ। ਸੋ ਕਹਿੰਦੇ ਵੀ 37 ਸਾਲਾਂ ਦੀ ਵਨੈਸਾ ਸੈਂਚੇਜ਼
ਉਹ ਮਈ 30 ਨੂੰ ਜੋ ਉਹਦੀ ਬੋਡੀ ਲੱਭੀ ਆ, ਬਹੁਤ ਹੀ ਖਤਰਨਾਕ ਜਿਹੜਾ ਚਿਲਿੰਗ ਕਹਿੰਦੇ ਇਸ ਸਿਚੁਏਸ਼ਨ ਨੂੰ ਦੇਖ ਸਕਦੇ ਆ। ਸੈਂਚਜ਼ ਦੇ ਫਾਈਨਲ ਡੇਜ਼ ਦੇ ਵਿੱਚ ਇੱਕ ਤਾਂ ਸਟੇਜ 4 ਉਹਦਾ ਕੈਂਸਰ ਸੀ, ਇੱਕ ਉਹਦਾ ਜਿਹੜਾ ਬॉयਫ੍ਰੈਂਡ ਸੀ 28 ਸਾਲਾਂ ਦਾ ਡਿਮਾਰਕਸ ਡੇਵਿਡ ਜੋਨਸ, ਉਸ ਨੇ ਅਪਾਰਟਮੈਂਟ ਦੇ ਵਿੱਚ ਹੀ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਸੂਟਕੇਸ 'ਚ ਪਾ ਕੇ ਸਿੱਟ ਦਿੱਤਾ ਤੇ ਉਹਦੇ ਤੇ ਹੁਣ ਜਿਹੜੇ ਮਰਡਰ ਚਾਰजेस ਆ ਲਾਏ ਆ ਤੇ ਉਹ ਪਹਿਲੀ ਵਿਚਾਰੀ ਜਿਹੜੀ ਆ ਸਟੇਜ 4 ਕੈਂਸਰ ਦੇ ਨਾਲ ਫਾਈਟ ਕਰ ਰਹੀ ਸੀਗੀ। ਕੋਰਟ ਰੈਕਰਡਸ ਦੇ ਮੁਤਾਬਕ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੇ ਉਹਦੇ ਟਰੋਮੈਟਿਕ ਇੰਜਰੀਜ਼ ਹੋਈਆਂ, ਮਲਟੀਪਲ ਟਰੋਮੈਟਿਕ ਇੰਜਰੀਜ਼ ਤੇ ਉਹਦੇ ਹੈਡ ਦੇ ਵਿੱਚ, ਨੈਕ ਦੇ ਵਿੱਚ ਤੇ ਹੋਰ ਪਾਰਟਸ ਜਿਹੜੇ ਆ ਬੋਡੀ ਦੇ। ਸੋ ਜੋ ਸੈਂਚਜ਼ ਦੇ ਫਰੈਂਡਸ ਹੈਗੇ ਆ, ਉਹ ਬਹੁਤ ਹੀ ਜ਼ਿਆਦਾ ਜਿਹੜੇ ਅਪਸੈਟ ਆ, ਕਹਿੰਦੇ ਵੀ ਉਹਨਾਂ ਦੀ ਜਿਹੜੀ ਫਰੈਂਡ ਸੀ ਉਹਨੂੰ ਸਟੇਜ 4 ਬ੍ਰੈਸਟ ਕੈਂਸਰ 2023 ਚ ਹੋਇਆ ਸੀ ਤੇ ਉਸ ਦੇ ਨਾਲ ਉਹ ਫਾਈਟ ਕਰ ਰਹੀ ਸੀ ਤੇ ਉੱਪਰੋਂ ਉਹਦੇ ਹੁਣ ਜਿਹੜਾ ਫਰੈਂਡ ਆ ਉਸ ਨੇ ਉਹਨੂੰ ਮਾਰ ਕੇ ਇੱਕ ਸੂਟਕੇਸ 'ਚ ਪਾ ਕੇ ਸਿੱਟ ਦਿੱਤਾ। ਜੀ। ਹਰਜੋਤ ਸਿੰਘ ਜੀ, ਕੈਲੀਫੋਰਨੀਆ ਦਾ ਇੱਕ ਬੰਦਾ ਜਿਹੜਾ ਕਿ ਕਲਟ ਚਲਾ ਰਿਹਾ ਸੀ, ਉਸ ਨੂੰ ਅੱਜ 225 ਸਾਲ ਦੀ ਸਜ਼ਾ ਸੁਣਾਈ ਗਈ ਆ। ਸੈਕਸ ਕ੍ਰਾਈਮ ਦੇ ਵਿੱਚ ਇਹ ਕਨਵਿਕਟ ਹੋਇਆ ਸੀਗਾ। ਬਿਊਟ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਸੈਂਸੂਈ ਬੀ ਵੈਂਗ 58 ਸਾਲ ਦੇ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਹਮੋਂਗ ਰਿਲੀਜੀਅਸ ਆਰਗੇਨਾਈਜੇਸ਼ਨ ਆ, ਕੈਵ ਨਤਸੀਜ ਲੀਜ ਨਿਆਮ ਕੀ ਤਿਆਮ ਵਾਜ, ਇਹ ਜਿਹੜਾ ਉਸਦਾ ਨਾਮ ਸੀਗਾ ਵੀ ਬਲੀਵ ਇਨ ਦਾ ਮਦਰ, ਇਸ ਦਾ ਜਿਹੜੀ ਟ੍ਰਾਂਸਲੇਸ਼ਨ ਸੀਗੀ ਵੀ ਉਹ ਉਸਨੇ ਇੱਕ ਰਿਲੀਜੀਅਸ ਆਰਗੇਨਾਈਜੇਸ਼ਨ ਬਣਾਈ ਸੀ ਸੈਂਸੂਈ ਬੀ ਵੈਂਗ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਦੇ ਨਾਲ ਇਸ ਨੇ ਕੁਕਰਮ ਜਿਹੜੇ ਉਹ ਕੀਤੇ। ਕੱਲਾ ਵੂਮਨਸ ਨਹੀਂ, ਕਹਿੰਦੇ ਵੀ ਬੱਚਿਆਂ ਨੂੰ ਵੀ ਇਸ ਨੇ ਸੈਕਸ਼ੂਅਲੀ ਅਬਿਊਜ਼ ਕੀਤਾ ਸੀ। ਰਿਲੀਜੀਅਸ ਲੀਡਰ ਹੋਣ ਦੇ ਨਾਤੇ ਆਪਣੇ ਅਹੁਦੇ ਦਾ ਜਾਂ ਆਪਣੇ ਉਸ ਰੁਤਬੇ ਦਾ ਇਸ ਨੇ ਨਜਾਇਜ਼ ਫਾਇਦਾ ਜਿਹੜਾ ਉਹ ਚੱਕਿਆ। ਔਰੋਵਿਲ ਜਿਹੜੀ ਡੈਮ ਅਤੇ ਔਰੋਵਿਲ ਸ਼ਹਿਰ ਆ, ਉਸ ਦੇ ਨਜ਼ਦੀਕ ਇਸਨੇ ਜਿਹੜੀ ਪ੍ਰਾਪਰਟੀ ਇਸ ਆਰਗੇਨਾਈਜੇਸ਼ਨ ਨੇ ਲਈ ਹੋਈ ਸੀਗੀ। ਉੱਦਾਂ ਇਹਨੇ ਆਪਣਾ ਗਰੁੱਪ ਐਸਟੈਬਲਿਸ਼ ਵਿਸਕੌਨਸਨ ਦੇ ਵਿੱਚ ਕੀਤਾ ਸੀ, ਫਿਰ ਇਹ ਫ੍ਰੈਜ਼ਨੋ 'ਚ ਆਇਆ, ਫਿਰ ਉਸ ਤੋਂ ਬਾਅਦ 'ਚ ਔਰੋਵਿਲ ਦੇ ਵਿੱਚ ਹਰਜੋਤ ਸਿੰਘ ਜੀ ਆਇਆ ਤੇ ਹੁਣ ਇਸ ਦੇ ਉੱਤੇ ਜਿਹੜੇ ਦੋਸ਼ ਲੱਗੇ ਸੀ ਉਸ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਹੈਗਾ ਆ। ਦੋ ਜਿਹੜੀਆਂ ਅਡਲਟ ਵੂਮਨ ਆ ਉਹਨਾਂ ਨੇ ਟੈਸਟੀਫਾਈ ਕੀਤਾ ਵੀ ਇਸ ਵੈਂਗ ਨਾਂ ਦੇ ਬੰਦੇ ਨੇ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਆ ਤੇ ਇੱਕ ਵਿਕਟਮ ਨੇ ਤੇ ਕਿਹਾ ਵੀ ਬਾਅਦ ਦੇ ਵਿੱਚ ਜਦੋਂ ਦੱਸਿਆ ਗਿਆ ਤਾਂ ਇਹਨੇ ਇਹ ਕਿਹਾ ਵੀ ਜੇ ਤੂੰ ਰੌਲਾ ਪਾਇਆ ਤਾਂ ਤੇਰੇ ਪਰਿਵਾਰ ਨੂੰ ਵੀ ਨੁਕਸਾਨ ਜਿਹੜਾ ਉਹ ਪਹੁੰਚਾਇਆ ਜਾ ਸਕਦਾ ਆ। ਸੋ ਫਰਵਰੀ ਦੇ ਵਿੱਚ ਇਸ ਦੇ ਉੱਤੇ ਜਿਹੜੇ 8 ਕਾਊਂਟ ਚਾਈਲਡ ਮੋਲੈਸਟੇਸ਼ਨ ਦੇ, 3 ਕਾਊਂਟ ਰੇਪ ਦੇ ਜਿਹੜੇ ਆ ਤੇ ਅਬਿਊਜ਼ ਦੇ ਸੀਗੇ, ਉਹਦੇ ਵਿੱਚ ਇਹ ਦੋਸ਼ੀ ਪਾਇਆ ਗਿਆ ਸੀ ਤੇ ਜਿਊਰੀ ਨੇ ਇਸ ਨੂੰ ਕਨਵਿਕਟ ਕਰ ਦਿੱਤਾ ਸੀ ਇਸ ਸਾਲ ਦੇ ਵਿੱਚ। ਤੇ ਅੱਜ ਕੈਲੀਫੋਰਨੀਆ ਲਾ ਦੇ ਮੁਤਾਬਕ ਜਿਹੜੀ ਮੈਕਸਿਮਮ ਸੈਂਟੈਂਸ ਜੋ ਇਸ ਨੂੰ ਮਿਲ ਸਕਦੀ ਆ, ਉਸ ਦੇ ਚੱਲਦਿਆਂ 225 ਸਾਲ ਦੀ ਸਜ਼ਾ ਇਸ ਨੂੰ ਸੁਣਾਈ ਗਈ ਆ। ਕਹਿੰਦੇ ਵੀ ਜਦ ਇਸ ਨੂੰ ਸਜ਼ਾ ਸੁਣਾਈ ਜਾ ਰਹੀ ਸੀ, ਮੂੰਹ ਦੇ ਉੱਤੇ, ਇਸ ਦੇ ਚਿਹਰੇ ਦੇ ਉੱਤੇ ਕੋਈ ਹਾਵ ਭਾਵ ਨਹੀਂ ਸੀ, ਕਿਸੇ ਤਰੀਕੇ ਦਾ ਕੋਈ ਪਛਤਾਵਾ ਜਿਹੜਾ ਉਹ ਨਜ਼ਰ ਨਹੀਂ ਆਇਆ ਤੇ ਕਹਿੰਦੇ ਵੀ ਇਹ ਸਾਰੀਆਂ ਚੀਜ਼ਾਂ ਕੰਸੀਡਰ ਕੀਤੀਆਂ ਜਾਂਦੀਆਂ ਆ ਜੇ ਕਿਤੇ ਅੱਗੇ ਕਿਸੇ ਨੂੰ ਪੈਰੋਲ ਰਿਵਿਊ ਦੇ ਲਈ ਪਾਉਣਾ ਹੋਵੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ, ਪਾਕਿਸਤਾਨ ਦੇ 277 ਰੁਪਏ ਤੇ 80 ਪੈਸੇ, ਇੰਡੀਆ ਦੇ 95 ਰੁਪਏ ਤੇ 21 ਪੈਸੇ। ਜੀ, ਤੇ ਮਾਰਕੀਟਸ ਦੇ ਵਿੱਚ ਗੱਲ ਕਰਦੇ ਜਾਈਏ ਸੋ ਆਬਵੀਅਸਲੀ ਸਵੇਰ ਦੀ ਜਿਹੜੀ ਇਹ ਗੱਲਬਾਤ ਚੱਲ ਰਹੀ ਆ ਵੀ ਸਮਝੌਤਾ ਇੱਕਦਮ ਕਗਾਰ ਦੇ ਉੱਤੇ ਆ। ਸਿਰਫ ਕਹਿ ਲਓ ਵੀ ਵਰਡਸ ਹੀ ਪਾਉਣੇ ਜਿਹੜੇ ਇਸ ਦੇ ਵਿੱਚ ਬਾਕੀ ਆ, ਟੈਕਸਟ ਦੇ ਉੱਤੇ ਚਰਚਾ ਚੱਲ ਰਹੀ ਆ, ਉਸ ਦਾ ਜਿਹੜਾ ਅਸਰ ਆ ਉਹ ਦੇਖਿਆ ਗਿਆ ਆ। ਨਾਲੇ ਸਪੇਸ ਐਕਸ ਦਾ ਜਿਹੜਾ IPO ਪਹਿਲਾ ਟ੍ਰਿਲੀਅਨੇਅਰ ਦੁਨੀਆ ਦਾ ਜਿਹੜਾ ਉਹ ਬਣਿਆ, ਦੈਟਸ ਵੇ ਟੂ ਮਚ। ਇੰਨੀ ਮਨੀ ਕਿਸੇ ਨੇ ਕਰਨੀ ਕੀ ਹੁੰਦੀ ਆ। ਡਾਓ ਜੋਨ $353 ਵੱਧ ਕੇ 51,202 ਦੇ ਉੱਤੇ ਬੰਦ ਹੋਇਆ। S&P $37 ਵੱਧ ਕੇ 7400 ਤੇ 31 ਤੇ ਬੰਦ ਹੋਇਆ। ਨੈਸਡੈਕ 79 ਪੁਆਇੰਟ ਵੱਧ ਕੇ 25,899 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4240 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $84 ਪ੍ਰਤੀ ਬੈਰਲ ਰਹੀ। 10 year yield 4.48%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 63,582 ਤੇ ਇਥੀਰੀਅਮ $1667 ਦੇ ਬਰਾਬਰ ਚੱਲ ਰਿਹਾ ਹੈ।
ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US ਤੇ ਨਾਲ ਹੀ ਦੱਸਦੇ ਜਾਈਏ, ਸਾਡਾ ਇੱਥੇ ਪ੍ਰੋਗਰਾਮ ਤਾਂ ਉਹਦਾ ਖਤਮ ਆ। US ਮੈਨ ਨੈਸ਼ਨਲ ਟੀਮ ਦਾ ਅੱਜ ਜਿਹੜਾ ਪਹਿਲਾ ਮੈਚ ਆ FIFA ਵਰਲਡ ਕੱਪ ਦਾ SoFi ਸਟੇਡੀਅਮ ਇੰਗਲਵੁੱਡ ਕੈਲੀਫੋਰਨੀਆ ਦੇ ਵਿੱਚ ਉਹ ਖੇਡਿਆ ਜਿਹੜਾ ਉਹ ਜਾ ਰਿਹਾ ਆ। ਸੋ ਅੱਜ ਜਿਹੜਾ ਮੈਚ ਆ US ਦਾ ਖੇਡਿਆ ਜਾਊਗਾ ਤੇ ਸ਼ੁਰੂਆਤ ਜਿਹੜੀ ਆ ਉਹ ਹੋ ਚੁੱਕੀ ਹੈ ਹਰਜੋਤ ਸਿੰਘ ਜੀ। ਤੇ ਆਪਾਂ ਚਲੋ ਉਮੀਦ ਕਰਦੇ ਹਾਂ ਵੀ ਵਧੀਆ ਮੈਚ ਜਿਹੜਾ ਰਵੇ। ਪੈਰਾਗੁਏ ਦੇ ਨਾਲ ਇਹ ਮੈਚ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਤੇ ਹੁਣ ਲੈਂਦੇ ਆ ਜੀ ਇਜਾਜ਼ਤ।